ਸੁਖਪਾਲ ਸਿੰਘ ਖਹਿਰਾ ਤੋਂ। ਸੁਖਪਾਲ ਖਹਿਰਾ ਦੀ ਜਦੋਂ ਗ੍ਰਿਫਤਾਰੀ ਹੁੰਦੀ ਹੈ ਤੇ ਉਹਨਾਂ ਦੇ ਬਾਬਤ, ਚਾਹੇ ਉਹ ਭਾਜਪਾਈ ਹੈ ਕੋਈ, ਚਾਹੇ ਉਹ ਅਕਾਲੀ ਹੈ, ਕਾਂਗਰਸੀਆਂ ਨੇ ਤਾਂ ਚਲੋ ਬੋਲਣਾ ਹੀ ਸੀਗਾ, ਉਸ ਗ੍ਰਿਫਤਾਰੀ ਦਾ ਵਿਰੋਧ ਹੁੰਦਾ। ਜਦੋਂ ਬਾਹਰ ਆਏ ਨੇ ਤਾਂ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਤਵੱਜੋ ਦਿੱਤੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਦੀ ਪੋਲਿਟਿਕਸ ਨਾਲ, ਉਹਨਾਂ ਦੇ ਪੋਲਿਟਿਕਸ ਕਰਨ ਦੇ ਢੰਗ ਨਾਲ, ਤੌਰ ਤਰੀਕੇ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ। ਖਹਿਰਾ ਨੂੰ ਕਹਿੰਦੇ ਅੰਦਰ ਰੱਖਣ ਦੇ ਲਈ 5 ਕਰੋੜ ਦੀ ਫੀਸ ਉਤਾਰੀ ਗਈ ਜੀ। ਇਹ ਮੁੱਦਾ ਪ੍ਰਵੀਨ ਜੀ ਖੁਦ ਸੁਖਪਾਲ ਖਹਿਰਾ ਨੇ ਸਾਹਮਣੇ ਲਿਆਂਦਾ ਜੀ। ਇਹਨੂੰ ਮੁੱਦੇ ਨੂੰ ਖੁਦ ਸੁਖਪਾਲ ਖਹਿਰਾ ਨੇ ਉਭਾਰਿਆ। ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਸੁਖਪਾਲ ਖਹਿਰਾ ਇੱਕ ਰਾਜਨੀਤਿਕ ਲੀਡਰ ਨੇ ਤੇ ਰਾਜਨੀਤੀ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਇਸ ਗੱਲੋਂ ਵੀ ਫਿਕਰਮੰਦ ਹੈ ਕਿ ਸੁਖਪਾਲ ਖਹਿਰਾ ਕਿਸੇ ਸਮੇਂ ਸਾਡੇ 'ਚ ਸੀ, ਸਾਡੇ ਰਾਜ ਵੱਧ ਜਾਣਦੇ ਨੇ, ਤੇ ਸੁਖਪਾਲ ਖਹਿਰਾ ਬਾਰੇ ਵੀ ਉਹ ਇਹੀ ਗੱਲ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇਸ ਲਈ ਸਾਨੂੰ ਭੰਡਦੇ ਨੇ ਜੀ ਕਿ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਜੀ ਮੁੱਖ ਮੰਤਰੀ ਬਣਨ ਦਾ, ਉਹ ਰਹਿ ਗਏ ਜੀ। ਪਰ ਆਮ ਆਦਮੀ ਪਾਰਟੀ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਪੈਰ ਲਵਾਉਣ ਵਾਲੇ ਜਿਹੜੇ ਚਿਹਰੇ ਨੇ, ਚਾਹੇ ਉਹ ਗਾਂਧੀ ਨੇ, ਚਾਹੇ ਛੋਟੇਪੁਰ ਨੇ, ਚਾਹੇ ਸੁਖਪਾਲ ਖਹਿਰਾ ਨੇ, ਇਹ ਸਾਰਿਆਂ ਦੀ ਭੂਮਿਕਾ ਵੀ ਭਗਵੰਤ ਮਾਨ ਦੇ ਬਰਾਬਰ ਉਨੀ ਹੋ ਹੈ ਨਾ। ਸੋ ਇਸ ਲਈ ਇਸ ਹਵਾਲੇ ਨਾਲ ਜੇਕਰ ਦੇਖਣਾ ਤਾਂ ਇੱਕ ਵੱਖਰਾ ਪਹਿਲੂ ਹੈ, ਪਰ ਜੇਕਰ ਕੋਈ ਮਾਮਲਾ ਹੈ ਤਾਂ ਸਰਕਾਰ ਨੇ ਉਸ ਮਾਮਲੇ ਤੇ ਪੈਰਵੀ ਕਰਨੀ ਹੁੰਦੀ ਹੈ। ਠੀਕ ਹੈ, ਕਿਸੇ ਤਰ੍ਹਾਂ ਦਾ ਸਰਕਾਰੀ ਕੇਸ ਹੈ ਤਾਂ ਉਹਦੇ 'ਚ ਸਰਕਾਰ ਨੇ ਆਪਣੇ ਵਕੀਲਾਂ ਨਾਲ ਹੀ ਪੈਰਵੀ ਕਰਨੀ ਹੁੰਦੀ ਹੈ। ਪਰ ਖੁਦ ਸੁਖਪਾਲ ਖਹਿਰਾ ਇਹ ਕਹਿ ਰਹੇ ਨੇ ਕਿ ਜੀ ਜਿਹੜੇ ਇਹ ਕਹਿੰਦੇ ਸੀ ਕਿ ਉਹ ਜਿਹੜਾ 55 ਲੱਖ ਕੈਪਟਨ ਤੋਂ ਲਵਾਂਗੇ ਜੀ ਅੰਸਾਰੀ ਵਾਲੇ ਮਾਮਲੇ 'ਚ, ਤੇ ਕਹਿੰਦੇ ਹੁਣ ਮੇਰੇ ਵਾਲੇ ਮਾਮਲੇ 'ਚ 5 ਕਰੋੜ ਦੇਤਾ ਵਕੀਲਾਂ ਨੂੰ ਜੀ। ਅਚੇਚੇ ਵਕੀਲ ਕੀਤੇ ਨੇ, ਕਹਿੰਦੇ ਮੈਂ ਤਾਂ ਇੱਕ ਆਮ MLA ਸੀ, ਚਲੋ ਉਹਨਾਂ ਨੇ ਤਾਂ ਆਪਣੇ ਆਪ ਨੂੰ ਆਮ ਬੰਦਾ ਕਿਹਾ, ਆਪਾਂ ਕਹਿ ਰਹੇ ਹਾਂ ਕਿ ਅਗਲਾ MLA ਤਾਂ ਹੈਗਾ ਹੀ ਆ। ਤੇ ਉਹ ਕਹਿੰਦਾ ਮੇਰੇ ਵਾਲੇ ਮਾਮਲੇ 'ਚ ਹਰ ਤਰੀਕ ਦੇ ਲਈ ਬੜੇ ਵਕੀਲ ਕੀਤੇ ਗਏ, ਪ੍ਰਤੀ ਘੰਟੇ ਦੇ ਹਿਸਾਬ ਜਿਹੜੇ ਫੀਸ ਲੈਂਦੇ ਨੇ ਉਹ ਵਕੀਲ ਕੀਤੇ, ਕਹਿੰਦੇ। ਤੇ ਉਹਨਾਂ ਨੂੰ ਜਦੋਂ ਕਿ ਆਪਣੇ ਕੋਲ ਕਹਿੰਦੇ ਐਡਵੋਕੇਟ ਜਨਰਲ ਦੀ ਟੀਮ 'ਚ 20 ਵਕੀਲ ਬੈਠੇ ਨੇ, 20 ਵਕੀਲਾਂ ਦੀ 22 ਵਕੀਲਾਂ ਦੀ ਟੀਮ ਆ, ਤੇ ਕਹਿੰਦੇ ਤਾਂ ਵੀ ਮੇਰੇ ਲਈ ਇਹ ਵਕੀਲ ਕਰਕੇ ਖਜ਼ਾਨੇ 'ਚੋਂ 5 ਕਰੋੜ ਰੁਪਈਆ ਖਰਚਦਾ, ਕਹਿੰਦੇ। ਪ੍ਰਵੀਨ ਜੀ, ਹਾਈ ਕੋਰਟ 'ਚੋਂ ਮਿਲੀ ਸੁਖਪਾਲ ਖਹਿਰੇ ਦੀ ਜ਼ਮਾਨਤ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ਜਾ ਕੇ ਫਜੀਅਤ ਹੋਈ ਹੈ ਨਾ, ਝਾੜਾਂ ਖਾਧੀਆਂ। ਉਹ ਕਹਿੰਦੇ ਕਿ ਭਾਈ ਹੇਠਲੀ ਅਦਾਲਤ ਨੇ ਜੇ ਜ਼ਮਾਨਤ ਦਿੱਤੀ ਆ ਤਾਂ ਉਹਨੇ ਵੀ ਸਾਰਾ ਕੁਝ ਦੇਖ ਬਾਚ ਕੇ ਪੜ੍ਹ ਕੇ ਦਿੱਤੀ ਹੋਊਗੀ। ਹਾਂਜੀ, ਬਿਲਕੁਲ ਬਿਲਕੁਲ। ਕਹਿੰਦੇ ਠੀਕ ਹੈ, ਮਾਮਲਾ ਤੁਹਾਡੇ ਜਿਹੜੇ ਦੋਸ਼ ਨੇ ਉਹ ਗੰਭੀਰ ਨੇ, ਪਰ ਮਾਮਲਾ ਤਾਂ ਦੇਖ ਲਓ ਕਿ 2015 ਦਾ, 2024 'ਚ ਯਾਦ ਆਈ ਤੁਹਾਨੂੰ ਸੁਖਪਾਲ ਖਹਿਰੇ ਦੀ, ਕਹਿੰਦੇ। ਸੋ ਇਸ ਲਈ ਉਹਨਾਂ ਨੇ ਪੁਲਿਸ ਨੂੰ ਵੀ ਕਟਹਿਰੇ 'ਚ ਖੜਾ ਕੀਤਾ, ਸਰਕਾਰੀ ਸਿਸਟਮ ਨੂੰ ਵੀ ਕਟਹਿਰੇ 'ਚ ਖੜਾ ਕੀਤਾ, ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਤਰ੍ਹਾਂ ਝਟਕਾ ਦਿੱਤਾ। ਉਹਨਾਂ ਨੇ ਸੁਖਪਾਲ ਖਹਿਰੇ ਦੀ ਜ਼ਮਾਨਤ ਤੇ ਰੋਕ ਨਹੀਂ ਲਾਈ। ਪਰ ਸੁਖਪਾਲ ਖਹਿਰਾ ਕਹਿੰਦਾ ਕਿ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਮੇਰੇ ਲਈ ਜੇਕਰ ਕਰੋੜਾਂ ਖਰਚਦੇ ਹੋ ਤੁਸੀਂ ਵਕੀਲ ਦੇ ਉੱਤੇ, ਹੁਣ ਇਹਦੀ ਫੀਸ ਖਜ਼ਾਨੇ ਤੇ ਬੋਝ ਨਾ ਪਾਇਓ ਮਾਨ ਸਾਹਿਬ, ਜਿਵੇਂ ਕੈਪਟਨ ਤੋਂ ਵਸੂਲਦੇ ਹੋ 55 ਲੱਖ, ਉਵੇਂ ਆਪਣੇ ਕੋਲੋਂ ਦਿਓ ਫਿਰ 5 ਕਰੋੜ। ਤੇ ਇਹ ਸਾਰੇ ਪਹਿਲੂ ਤੇ ਪੰਜਾਬ ਸਰਕਾਰ ਨਵੇਂ ਸਵਾਲਾਂ 'ਚ ਘਿਰਦੀ ਜਾ ਰਹੀ ਆ, ਤੇ ਸੁਖਪਾਲ ਖਹਿਰਾ ਬਿਲਕੁਲ ਰਾਜਨੀਤਿਕ ਲੀਡਰ ਨੇ ਤੇ ਉਹਨਾਂ ਨੇ ਆਪਣੀ ਉਹ ਬੇਬਾਕੀ ਨੂੰ ਅਜੇ ਕਾਇਮ ਰੱਖਿਆ, ਬਾਹਰ ਰੱਖ ਕੇ ਉਹਨਾਂ ਨੇ ਫਿਰ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ। ਪਰ ਉਹ ਫਿਲਹਾਲ ਉਹ ਆਪਣੇ ਹਵਾਲੇ ਨਾਲ ਅਜੇ ਗੱਲ ਕਰ ਰਹੇ ਨੇ, ਅਜੇ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਸ਼ੁਰੂ ਕਰਨੀ ਆ ਉਹਨਾਂ ਨੇ, ਮੈਨੂੰ ਲੱਗਦਾ ਫਿਰ ਉਹਨਾਂ ਮੁੱਦਿਆਂ ਤੇ ਉਹ ਆਉਣਗੇ। ਪਰ ਇਹ ਸਾਰੇ ਘਟਨਾਕ੍ਰਮ ਦੀ ਔਰ ਆਹ ਹਵਾਲੇ ਦੀ ਹੁਣ ਪੰਜਾਬ 'ਚ ਨਵੇਂ ਸਿਰਿਓਂ ਚਰਚਾ ਹੋ ਰਹੀ ਆ। ਇਹ ਵੀ ਤਾਂ ਖਜ਼ਾਨੇ ਦੀ ਲਟਾਈ ਆ ਫਿਰ ਤਾਂ। ਜੀ ਜੀ ਬਿਲਕੁਲ। ਤੁਸੀਂ ਖਹਿਰੇ ਨਾਲ ਰਾਜਨੀਤਿਕ ਤੌਰ ਤੇ ਭਿੜਨਾ ਭਿੜੋ, ਤੁਸੀਂ ਅਦਾਲਤ 'ਚ ਕੇਸ 'ਚ ਭਿੜਨਾ ਭਿੜੋ, ਜੇ ਸੁਖਪਾਲ ਖਹਿਰਾ ਇਸ ਮਾਮਲੇ 'ਚ ਦੋਸ਼ੀ ਆ ਤਾਂ ਅਦਾਲਤ ਦੇ ਵਿੱਚ ਵਕੀਲਾਂ ਦੀ ਫੌਜ ਰਾਹੀਂ ਲੜੋ, ਪਰ ਉਹ ਜਿਹੜੇ ਐਡਵੋਕੇਟ ਜਨਰਲ ਤੇ ਉਹਦੀ ਟੀਮ ਰੱਖੀ ਉਹਦੇ ਰਾਹੀਂ ਲੜੋ ਨਾ। ਜੀ ਜੀ। ਵਾਧੂ ਬੋਝ ਪੰਜਾਬ ਦੇ ਸਿਰ ਤੇ ਕਿਉਂ ਪਾ ਰਹੇ ਹੋ? ਜੇ ਉਹਨਾਂ ਵਕੀਲਾਂ ਤੇ ਭਰੋਸਾ ਨਹੀਂ, ਫਿਰ ਉਹ ਵਕੀਲ ਰੱਖੇ ਕਿਉਂ ਨੇ? ਜਿੱਥੇ ਮਾਮਲੇ ਝਟਕੇ ਲੱਗਦੇ ਰਹੇ ਪਿਛਲੀ ਵਾਰ SY ਵਾਲੇ ਮਾਮਲੇ 'ਚ, ਉੱਥੇ ਮੁੱਦਾ ਬਣਦਾ ਰਿਹਾ ਕਿ ਭਾਈ ਇਹ ਵਕੀਲ ਕਿਉਂ ਭੇਜਦੇ ਰਹੇ ਹੋ ਫਿਰ। ਸੋ ਇਸ ਲਈ ਇਹ ਆਪਣੇ ਆਪ 'ਚ ਸਵਾਲ ਹੈ ਕਿ ਸਰਕਾਰ ਦੇ ਉੱਤੇ ਜੇਕਰ ਪੈਸੇ ਦਾ ਹਵਾਲਾ ਹੈ ਤਾਂ ਇਸ ਦਾ ਜਵਾਬਦੇਹੀ ਦੇਣੀ ਬਣਦੀ ਹੈ, ਜਦੋਂ ਤੁਸੀਂ ਦੂਜੀਆਂ ਸਰਕਾਰਾਂ ਸਮੇਂ ਨੂੰ ਕਟਹਿਰੇ 'ਚ ਖੜਾ ਕਰਦੇ ਰਹੇ ਹੋ। ਜੀ ਜੀ ਬਿਲਕੁਲ। ਤੇ ਸ਼ਰਮਾ ਜੀ, ਇੱਕ ਗੱਲ ਤਾਂ ਹੈਗੀ ਕਿ ਚਲੋ ਉਹਨਾਂ ਦੀ ਪੋਲਿਟਿਕਸ ਨਾਲ ਕੋਈ ਜਿਵੇਂ ਆਪਾਂ ਕਹਿ ਕੇ ਹਟੇ ਆ, ਪਰ ਤੁਸੀਂ ਦੇਖੋ ਕਿ ਜਦੋਂ ਤੋਂ ਉਹ ਬਾਹਰ ਆਏ ਨੇ ਉਦੋਂ ਤੋਂ ਸ਼ਾਇਦ ਉਹਨਾਂ ਦੀ ਗੱਲ ਨੂੰ ਉਸ ਤੋਂ ਪਹਿਲਾਂ ਜਿੰਨੀ ਤਵੱਜੋ ਮਿਲਦੀ ਸੀ ਉਹਦੇ ਨਾਲ ਸ਼ਾਇਦ ਜ਼ਿਆਦਾ ਮਿਲ ਰਹੀ ਹੈ, ਔਰ ਸਰਕਾਰ ਦੇ ਕਿਸੇ ਮੰਤਰੀ ਨੇ ਜਾਂ ਕਿਸੇ ਹੋਰ ਨੇ, ਸਰਕਾਰ ਦੇ ਨੁਮਾਇੰਦੇ ਨੇ, ਉਹਨਾਂ ਦੀਆਂ ਗੱਲਾਂ ਦਾ ਹਾਲੇ ਤੱਕ ਖੰਡਨ ਨਹੀਂ ਕੀਤਾ ਜਿਹੜੀਆਂ ਗੱਲਾਂ ਉਹਨਾਂ ਨੇ ਬਾਹਰ ਆ ਕੇ ਕੀਤੀਆਂ। ਨਾ ਜੀ,
ਕੋਈ ਟਿੱਪਣੀ ਨਹੀਂ, ਕੋਈ ਕੁਛ ਨਹੀਂ, ਕਿਉਂਕਿ ਉਹਨਾਂ ਨੂੰ ਹੂੰ। ਲੱਗਦਾ ਕਿ ਇਹਦੇ ਨਾਲ ਕੋਈ ਮਾਹੌਲ ਨਾ ਉਲਟ ਜ਼ਿਆਦੇ ਬਣ ਜਾਵੇ। ਹੂੰ, ਇਸ ਲਈ ਉਹ ਇਹ ਵੀ ਡਰਦੇ ਤਾਂ ਹੈਗੇ ਨੇ, ਮੂਹਰੇ ਚੋਣਾਂ ਵੀ ਨੇ ਨਾ, ਹੂੰ, 2024 ਦੀਆਂ ਚੋਣਾਂ ਵੀ ਡਰਾ ਦਈਆਂ ਨੇ ਉਹਨਾਂ ਨੂੰ, ਕਿ ਇਸ ਨੂੰ ਲੱਗਦਾ ਕਿ ਖਹਿਰੇ ਦੀ ਗੱਲ ਦਾ ਕੋਈ ਮੁੱਦਾ ਵੱਡਾ ਵੀ ਬਣ ਸਕਦਾ, ਇਹਦੇ ਨਾਲ ਜੀ, ਮਾਮਲਾ ਪ੍ਰਭਾਵਿਤ ਵੀ ਹੋ ਸਕਦਾ, ਇਹ ਸਾਰੇ ਪਹਿਲੂ ਹੈਗੇ। ਜੀ, ਜੀ।